छोटे छोटे बच्चे बजुर्ग साडे ते नौजवान साडियां मावां भैणां शहीद होईयां। घट्टो घट 35,000 एक दिन में सिख शहीद होया। ते जे मैं हुण तक दा डाटा दसां तो 10 लाख तो उपर सिख शहीद होया जी, सिख शहीद होया। एक कौम एनी नहीं बनी, एक कौम का जन्म खंडे की धार दे विच होया। निशान चोरा कि 10 संताला लोगों इतिहास वखरा वैरी सुन हो बंदा नानक कंबदे सी अपने साहबजादे अपने हथी आप तोड़े जंग दे जी। दो बड़ी चमत्कार शहीद हो गए, दो चले गए सरहद की कंध जी। माता पिता की दोस्ती याद दिता रखिया खालसा बच्चा लगदे जी। शगन ठोकर तैनू झूल दिया जग ते निशान खालसे पंथ दे जी, जग ते निशान खालसे पंथ दे जी। अज खालसे पंथ के निशान तां झूल रहे हैं तो गुरु कलगियां वाले पातशाह ने जरा अपना परिवार वाला अपने कई हजार आप कलगियां वाले दे पुत्र धी है। सो कलगियां वाले ने अपना रूप सानू दिता कि खालसा मेरे रूप है खास, खालसे में है तेरे निवास। एक खास रूप बनाया गुरु ने, गुरु का खालसा। अज आप 1984 के समूह शहीदां सिंहां दी याद दे विच 26 मुफ्त दी खेडां लास्ट वेले पूरी आस्ट्रेलिया की संगत पुजी आ। सारी संगत नूं गुरुद्वारा सिंह सभा की प्रबंधक कमेटी वालों समुची ग्रुप की संगत वालों कला कला कदम चलिया तो साडे सिर मथे पे सारी संगत गुरुद्वारा सिंह सभा की प्रबंधक कमेटी वालों समुची बच्चों दी दोनों टीमां आ गई साडे सिर मथे साहब और जो ਦੀ ਮੈਨੂੰ ਲੱਗਦਾ ਵੀ ਜ਼ਰੂਰਤ ਨਹੀਂ ਕਿਉਂਕਿ ਇਥੇ ਕੱਪੜੇ ਵੀ ਬਹੁਤ ਵਿਛਾਏ ਆ। ਹਾਈਟ ਹੈ ਇਸ ਪਾਸੇ। ਬੇਨਤੀ ਹੈ ਕਿ ਜਿਹੜੀਆਂ ਕੁਰਸੀਆਂ ਵਾਧੂ ਆ ਜਾਂ ਕੋਈ ਨਹੀਂ ਬੈਠ ਸਕਦਾ ਉਹ ਉੱਥੇ ਰੱਖ ਲਵੇ। ਅਦਰਵਾਈਜ਼ ਇੱਥੇ ਆਪਣੇ ਅਰਾਊਂਡ ਇਹ ਜਿਹੜੀ ਗਰਾਊਂਡ ਆ ਕਬੱਡੀ ਦੀ ਪਲੀਜ਼ ਇੱਥੇ ਪ੍ਰੋਵਾਈਡ ਕਰਵਾਈਆਂ ਜਾਣ ਕਿਉਂਕਿ ਇੱਥੇ ਬਜ਼ੁਰਗ ਸਾਡੇ ਉਹ ਖੜੇ ਹਨ, ਉਹਨਾਂ ਵਾਸਤੇ ਬਹੁਤ ਔਖਾ ਹੈ। ਕਿਰਪਾ ਕਰਕੇ ਉਹ ਕੁਰਸੀਆਂ ਉੱਪਰੋਂ ਇਸ ਪਾਸੇ ਲਿਆ ਦਿਓ ਜੀ, ਇਹ ਬੇਨਤੀ ਹੈ। ਜਿਹੜੀਆਂ ਕੁਰਸੀਆਂ ਸਾਹਮਣੇ ਚੇਅਰ ਆ ਇਧਰਲੇ ਬੰਨੇ ਪਹਾੜੀ ਵਾਲ ਦੇ ਬੰਨੇ ਆ ਉਹਨਾਂ ਨੂੰ ਕਹਿੰਦੇ ਵੀ ਇਧਰਲੇ ਬੰਨੇ ਲੈ ਆਓ। ਜਿਹੜੇ ਸੰਗਤ ਪਹਾੜੀ ਤੇ ਬੈਠੀ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਸੋ ਬੇਨਤੀ ਹੈ ਜਿਹੜੀਆਂ ਉਧਰ ਕੁਰਸੀਆਂ ਉਹ ਇਧਰ ਲੈ ਆਓ। ਇਸ ਤੋਂ ਇਲਾਵਾ ਸਾਡੇ ਪਾਸ ਇੱਕ ਹੋਰ ਵੱਡੀ ਬੇਨਤੀ ਇਹ ਆਈ ਹੈ ਜਿਹੜਾ ਗੁਰੂ ਘਰ ਹੈ ਸ਼ੈਪਟਨ ਦਾ, ਉਹਨਾਂ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਹੋਰੀ ਇੱਥੇ ਆਏ ਹੋਏ ਨੇ। ਉਹ ਕਹਿੰਦੇ ਨੇ ਵੀ ਜਿਹੜੀ ਸੰਗਤ ਮੈਲਬਨ ਤੋਂ ਜਾਂ ਉਧਰਲੇ ਪਾਸੇ ਤੋਂ ਆਈ ਹੈ ਸ਼ੈਪਟਨ ਥਾਣੀ ਜਾਂਦੇ ਹੋਏ ਗੁਰੂ ਘਰ ਦੇ ਦਰਸ਼ਨ ਕਰਕੇ ਜ਼ਰੂਰ ਜਾਇਓ। ਉਹਨਾਂ ਨੇ ਢੇਰ ਸਾਰੀਆਂ ਸੇਵਾਵਾਂ ਤੁਹਾਡੇ ਲਈ ਰੱਖੀਆਂ ਹੋਈਆਂ ਨੇ, ਲੰਗਰ ਵੀ ਛਕ ਕੇ ਜਾਣੇ ਨੇ, ਗੁਰੂ ਕੇ ਦਰਸ਼ਨ ਵੀ ਕਰਕੇ ਜਾਣੇ ਨੇ, ਉਹਨਾਂ ਦੀਆਂ ਸੇਵਾਵਾਂ ਵੀ ਲੈ ਕੇ ਜਾਣੀਆਂ ਨੇ। ਸੋ ਉਹਨਾਂ ਵੱਲੋਂ ਬੇਨਤੀ ਹੈ ਜਿਹੜੀ ਸੰਗਤ ਮੈਲਬਨ ਤੋਂ ਆਈ ਹੋਈ ਆ ਵਿਸ਼ੇਸ਼ ਤੌਰ ਤੇ ਕਿ ਉਹ ਆਪਣੇ ਸ਼ੈਪਟਨ ਵਾਲੇ ਗੁਰੂ ਘਰ ਵਿੱਚ ਜ਼ਰੂਰ ਰੁਕ ਕੇ ਜਾਣ। ਮੈਲਬਨ ਤੋਂ ਆਈ ਹੋਈ ਆ ਕਿ ਉਹ ਆਪਣੇ ਸ਼ੈਪਟਨ ਵਾਲੇ ਗੁਰੂ ਘਰ ਵਿੱਚ ਜ਼ਰੂਰ ਰੁਕ ਕੇ ਜਾਣ। ਰੈਫਰੀ ਸਾਹਿਬਾਨਾਂ ਨੂੰ ਗੁਜ਼ਾਰਿਸ਼ ਹੈ ਮੱਧੂਬਾ ਜੀ ਆਪਣੇ ਮੱਲੀ ਸਾਹਿਬ ਕਿੱਥੇ ਨੇ? ਤੀਰਥਪਾਲ ਦੋ ਰੈਫਰੀ ਸਾਹਿਬਾਨ ਲੈ ਕੇ ਆਓ। ਤੀਰਥਪਾਲ ਜੀ ਦੋ ਰੈਫਰੀ ਸਾਹਿਬ ਛੋਟੇ ਬੱਚਿਆਂ ਲਈ ਲੈ ਕੇ ਆਓ ਪਲੀਜ਼, ਤਾਂ ਕਿ ਆਪਾਂ ਜਿਹੜਾ ਮੈਚ ਹੈ ਸ਼ੁਰੂ ਕਰਵਾਈਏ। ਔਰ ਜਿਹੜੇ ਛੋਟੇ ਬੱਚਿਆਂ ਦਾ ਮੁਕਾਬਲਾ ਰਿਵਰਲੈਂਡ ਦੀ ਜਿਹੜੀ ਟੀਮ ਹੈ ਪੰਜਾਬੀ ਸਪੋਰਟਸ ਕਲੱਬ, ਇਹਨਾਂ ਦੀ ਅੰਡਰ 10 ਤੇ ਅੰਡਰ 14 ਦੀਆਂ ਦੋਨੋਂ ਟੀਮਾਂ ਨੂੰ ਰਲਾ ਕੇ ਜਿਹੜਾ ਇਹਨਾਂ ਨੇ ਪਲੇਠਾ ਉਦਮ ਗ੍ਰਿਫਤ ਵਿਖੇ ਆਉਣ ਦਾ ਕੀਤਾ ਹੈ, ਵਾਅਦਾ ਕੀਤਾ ਹੈ ਕਿ ਇਹ ਸਿੱਖ ਖੇਡਾਂ ਅਗਲੀਆਂ ਸਿਡਨੀ ਵਿੱਚ ਵੀ ਦੋਨੋਂ ਟੀਮਾਂ ਲੈ ਕੇ ਆਉਣਗੇ। ਔਰ ਅਸੀਂ ਇਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਵਾਅਦੇ ਅਨੁਸਾਰ ਕਿ ਇਹਨਾਂ ਬੱਚਿਆਂ ਨੂੰ ਮੁਕਾਬਲਾ ਦੇਣ ਵਾਸਤੇ ਇੱਥੋਂ ਦੇ ਜੰਮੇ ਹੋਏ ਬੱਚਿਆਂ ਦੀਆਂ ਜਿਹੜੀਆਂ ਟੀਮਾਂ ਨੇ
ਉਹ ਵੱਧ ਤੋਂ ਵੱਧ ਸਿੱਡੀ ਦੀਆਂ ਸਿੱਖ ਖੇਡਾਂ ਵਿੱਚ 18 19 ਤੇ 20 ਅਪ੍ਰੈਲ ਨੂੰ ਅਗਲੇ ਸਾਲ ਭਾਗ ਲੈਣ, ਤਾਂ ਕਿ ਆਪਾਂ ਆਉਣ ਵਾਲੇ ਬੱਚੇ ਜਿਹੜੇ ਇੱਥੋਂ ਦੇ ਕਬੱਡੀ ਦੇ ਆ ਜੰਮੇ ਉਹਨਾਂ ਨੂੰ ਜੋੜ ਵੀ ਸਕੀਏ ਔਰ ਉਹਨਾਂ ਦੀਆਂ ਖੇਡਾਂ ਦਾ ਆਨੰਦ ਵੀ ਮਾਣ ਸਕੀਏ। ਹਾਂ ਬਈ ਜਵਾਨਾ ਆਉਣ ਦੇ। ਸਾਡੇ ਸਰਦਾਰ ਰਣਜੀਤ ਸਿੰਘ ਜੀ ਖਹਿਰਾ ਸਾਹਿਬ ਜੋ ਆਏ ਸਾਲ ਇੱਥੇ ਸੇਵਾਵਾਂ ਦਿੰਦੇ ਹੈ, ਅਸੀਂ ਤਾਂ ਪੰਜਾਬ ਤੋਂ ਮਹੀਨਾ ਡੇਢ ਮਹੀਨੇ ਲਈ ਆਉਣੇ ਆ, ਫਿਰ ਉਸੇ ਪੰਜਾਬ ਦੀ ਧਰਤੀ ਤੇ ਚਲੇ ਜਾਂਦੇ ਹਾਂ, ਕਿਉਂਕਿ ਇਹ ਗੁਰੂ ਸਾਹਿਬ ਦੀਆਂ ਡਿਊਟੀਆਂ ਲੱਗੀਆਂ, ਕਿਸੇ ਦੀ ਡਿਊਟੀ ਕਿੱਥੇ ਲੱਗੀ ਹੈ, ਕਿਸੇ ਦੀ ਡਿਊਟੀ ਕਿੱਥੇ ਲੱਗੀ ਹੈ, ਸਾਡੀ ਬਈ ਲਿਖਣ ਤੇ ਬੋਲਣ ਦੀ ਲੱਗੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਤੇ ਬਹੁਤ ਵਧੀਆ ਮੇਰੀ ਪੀਰੀ ਗੁਰੂ ਘਰ ਦੇ ਵੱਲੋਂ ਪ੍ਰਦਰਸ਼ਨੀ ਲੱਗੀ ਆ, ਜਿਹੜਾ 1984 ਦੇ ਵਿੱਚ 1 ਜੂਨ ਨੂੰ ਫੌਜਾਂ ਚੜੀਆਂ, ਤੇ ਮੈਂ ਇਤਿਹਾਸ ਹੀ ਤੁਹਾਡੇ ਨਾਲ ਸਾਂਝਾ ਕਰਨਾ ਜੂਨ 84 ਦਾ, ਤੇ ਉਸ ਜੰਗ ਦੇ ਪਹਿਲੇ ਸ਼ਹੀਦ ਸਾਡੇ ਸਰਦਾਰ ਮੰਗਾ ਸਿੰਘ ਬੱਬਰ, ਸਰਦਾਰ ਮੰਗਾ ਸਿੰਘ ਬੱਬਰ ਪਹਿਲੇ ਸ਼ਹੀਦ, ਉਹਦੇ ਸ਼ਹੀਦ ਦੇ ਪੇਪਾਂ ਦੇ ਨਾਲ ਸਾਡੇ ਮੁਕੱਦਸਤਾਨ ਦਰਬਾਰ ਸਾਹਿਬ ਸਰਦਾਰ ਜੀ ਸੰਗਤ ਗਵਰਨਮੈਂਟ ਨੇ ਜਿਹੜਾ ਤੈਅ ਕੀਤਾ, ਇਹ ਜਿਹੜਾ 84 ਨਾ ਭੁੱਲਣ ਜੋਗਾ ਤੇ ਨਾ ਬਖਸ਼ਣ ਜੋਗਾ ਹੈ, ਕਿਉਂਕਿ ਦਰਬਾਰ ਸਾਹਿਬ ਤੋਂ ਪਰੇ ਹਰ ਸਿੱਖ ਲਈ ਉਜਾੜ ਹੀ ਉਜਾੜ। ਗੁਰੂ ਰਾਮਦਾਸ ਪਾਤਸ਼ਾਹ ਦੇ ਉਸ ਸਥਾਨ ਤੋਂ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ दरबार साहब की नींव साई मियां मीर ने रखी, रामदास पातशाह जी ने अपने हाथों रखाई है। ना साडा हिंदू का वैर है, ना साडा मुसलमान का वैर है, ना ईसाइयों का वैर है, ते असीं तां सब दा भला मंगदे आ। अरदास सुन रही है ते आपां अक्सरी कहने नानक नाम चढ़दी कला तेरे भाणे सरबत दा भला। और इसे बात दे नाल बसंत सिंह जी जिवें तुसीं दस्सिआ सिੱਖੀ ਦੀ ਵਿਸ਼ੇਸ਼ਤਾ ਇਹ ਹੈ ਕਿ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਕੇ ਛਕਣਾ, ਨਾ ਕਿਸੇ ਕੋਲੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਪੈ ਕਾਹੂ ਕੋ ਦੇਤਨਾ ਨਾ ਪੈ ਮਾਨਤ ਆਨ। ਇਹ ਜਿਹੜਾ ਸਿੱਖੀ ਦਾ ਕਨਸੈਪਟ ਹੈ, ਜਿਹੜਾ ਤੁਸੀਂ ਦੱਸਿਆ ਹੁਣੇ ਗੁਰੂ ਪਾਤਸ਼ਾਹ ਦੀਆਂ ਬਾਤਾਂ ਸਾਂਝੀਆਂ ਕੀਤੀਆਂ ਨੇ, ਇੱਥੋਂ ਗੱਲ ਤੁਰਦੀ ਤੁਰਦੀ ਜਦੋਂ 84 ਤੱਕ ਪਹੁੰਚਦੀ ਹੈ ਨਾ, ਜਿਹੜਾ ਲੰਬਾ ਸਫ਼ਰ ਹੈ, ਜਿਹੜਾ 12 ਮਿਸਲਾਂ ਸਿੱਖਾਂ ਦੀਆਂ ਬਣਦੀਆਂ ਨੇ, ਉਹਨਾਂ ਦਾ ਕਨਸੈਪਟ ਕੀ ਹੈ? 12 ਮਿਸਲਾਂ ਕੋਈ ਲੈਗੋ ਦੀ ਗੇਮ ਤਾਂ ਹੈ ਨਹੀਂ ਵੀ ਇੱਥੋਂ ਲੈਗੋ ਚੱਕਿਆ ਤੇ ਇੱਥੇ ਰੱਖ ਲਿਆ, ਇੱਥੋਂ ਲੈਗੋ ਚੱਕਿਆ ਤੇ ਇੱਥੇ ਰੱਖ ਲਿਆ। ਜਿਹੜੀਆਂ 12 ਮਿਸਲਾਂ ਨੇ ਨਾ, ਉਹਨਾਂ ਦਾ ਕਨਸੈਪਟ ਹੈ ਪੈ ਕਾਹੂ ਕੋ ਦੇਤ ਨਾ ਪੈ ਮਾਨਤ ਆਨ। ਇਹ ਸਿੱਖ ਦਾ ਖਾਸਾ, ਨਾ ਡਰਨਾ ਨਾ ਡਰਾਉਣਾ, ਔਰ ਜਦੋਂ ਕਿਤੇ ਜ਼ੁਲਮ ਹੁੰਦਾ ਉੱਥੇ ਖੜਨਾ। ਜਿਵੇਂ ਤੁਸੀਂ ਦੱਸਿਆ ਉਹ ਸਿੰਘ ਸ਼ਹੀਦ ਜਿਨ੍ਹਾਂ ਦੀ ਯਾਦ ਚ ਆਪਾਂ ਅੱਜ ਇੱਥੇ ਇਕੱਠੇ ਹੋਏ ਆ, ਇਹ ਉਹ ਸਿੰਘ ਸਿੰਘਣੀਆਂ ਨੇ ਜਿਹੜੇ ਉਸ ਖਾਸੇ ਲਈ ਖੜੇ ਨੇ। ਔਰ ਆਓ ਕਬੱਡੀ ਦਾ ਮੈਚ ਕਰਵਾਈਏ। ਬਸੰਤ ਸਿੰਘ ਜੀ ਸ਼ੁਰੂ ਕਰੀਏ ਅਗਲੀ ਗੱਲ।
ਤੋਂ ਬਾਅਦ ਪਹਿਲਾ ਸੈਮੀਫਾਈਨਲ ਬਿੱਟੂ ਨਾਲ ਤੇ ਹਰੀਕੇ ਨਲੂਆ ਦੋਨੋਂ ਟੀਮਾਂ 12 ਵਜੇ ਮੇਰੇ ਸਾਥ ਟਾਈਮ ਬੈਠ ਆ ਜੀ 12 ਵਜੇ ਸਰਕਾਰੀ ਨੇ ਮੌਤ ਤੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ। ਓ ਮਰਨੋਂ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗ੍ਰਿਫਤ ਸ਼ਹੀਦੀ ਖੇਡ ਮੇਲਾ 2024 ਅੱਜ ਦੂਸਰੇ ਦਿਨ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਜਿੰਨੀ ਵੀ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਸੰਗਤ ਗ੍ਰਿਫਤ ਦੇ ਦੂਸਰੇ ਦਿਨ ਇਹ ਸਾਰੀ ਸੰਗਤ ਦਾ ਸਾਡੇ ਵੱਲੋਂ ਬਹੁਤ ਬਹੁਤ ਸਤਿਕਾਰ, ਸਾਰਿਆਂ ਨੂੰ ਇੱਥੇ ਪੁੱਜਣ ਤੇ ਜੀਆਂ ਨੂੰ ਆਖਦੇ ਆ ਔਰ ਨਾਲ ਹੀ ਬੇਨਤੀ ਕਰਦੇ ਆ ਵੀ ਗੁਰੂ ਕੇ ਲੰਗਰ ਜਿਹੜੇ ਅਟੁੱਟ ਵਰਤ ਰਿਹਾ ਗੁਰੂ ਕੇ ਲੰਗਰ ਛਕ ਕੇ ਸਾਡੀ ਬੇਨਤੀ ਵੀ ਆਓ ਕਬੱਡੀ ਨਾਲ ਜੁੜੀਏ। ਅੱਜ ਬਹੁਤ ਹੀ ਉੱਚ ਕੋਟੀ ਦੇ ਮੁਕਾਬਲੇ ਜਿਹੜੇ ਸਾਡੀ ਮਾਂ ਖੇਡ ਕਬੱਡੀ ਦੇ ਇਹਨਾਂ ਗਰਾਊਂਡਾਂ ਵਿੱਚ ਖੇਡੇ ਜਾਣੇ ਆ। ਅੱਜ ਦੇ ਦਿਨ ਦਾ ਜਿਹੜਾ ਪਹਿਲਾ ਸੈਮੀਫਾਈਨਲ ਮੈਚ ਹੋਵੇਗਾ ਵੱਡਾ ਉਹ ਬਿੱਟੂ ਦਗਾਲ ਕਬੱਡੀ ਕਲੱਬ ਵਰਸਜ ਜਰਨੈਲ ਹਰੀ ਸਿੰਘ ਨਲੂਆ ਕਬੱਡੀ ਕਲੱਬ ਦੀਆਂ ਟੀਮਾਂ ਦੇ ਦਰਮਿਆਨ ਠੀਕ 12 ਵਜੇ ਖੇਡਿਆ ਜਾਣਾ। ਸਾਡੇ ਸਤਿਕਾਰਯੋਗ ਤੀਰਥ ਠਟਵਾਲ ਜੀ ਨਿਊਜ਼ੀਲੈਂਡ ਉਹਨਾਂ ਵੱਲੋਂ ਸਾਨੂੰ ਹੁਕਮ ਹੋ ਗਿਆ ਕਿ ਟੀਮਾਂ ਜਿਹੜੀਆਂ ਠੀਕ 12 ਵਜੇ ਪਹਿਲਾ ਮੈਚ ਖੇਡਣ ਲਈ ਖੇਡ ਮੈਦਾਨ ਵਿੱਚ ਪਹੁੰਚ ਜਾਣਗੀਆਂ। ਬੜੀ ਮਿਹਰਬਾਨੀ ਲਓ ਸਾਹਮਣੇ ਬੱਚਿਆਂ ਦਾ ਚੋਟੀ ਦਾ ਮੁਕਾਬਲਾ। ਦੂਸਰੇ ਪਾਸੇ ਅਨੰਤ ਹੈ, ਅਨੰਤ ਕਹਿੰਦੇ ਆ ਕਿ ਗੈਪ ਰੱਖੋ ਬੋਲਣ ਲੱਗੇ ਇੱਥੇ ਬੋਲੋ। ਅਨੰਤ ਜਫਾ ਲਾ ਰਹੇ ਇਹ ਛੋਟੇ ਛੋਟੇ ਬੱਚੇ ਰੈਡੀ ਨਹੀਂ ਬਣਾ ਰਹੇ ਖੇਡਣਾ ਹੈ ਇਸ ਵਾਰ ਜਿਹੜੀ ਭਾਈ ਹੋਈ ਹੈ ਸਿੰਘ ਸਰਦਾਰ ਨੂੰ ਜਫਾ ਲੱਗਿਆ ਹੈ ਕਿ ਤੁਮਨਾ ਤੇਰੇ ਚਰਨਾਂ ਦੀ ਜੇਰ ਜੀਤਾ ਤਲਵਾਰਾਂ ਪੜਨ ਤਸੀ ਮੁਕੰਮੇ ਪਰ ਜਵਾਨ ਬਾਜੀ ਨਹੀਂ ਇੱਕ ਮੈਂ ਇਹਦਾ ਨਾਮ ਇਹ ਦਿਖਿਆ ਜੀ ਪਹਿਲਾਂ ਸਰਦਾਰ ਆਹ ਮੇਰੇ ਕੋਲ ਹੈ ਸਰਦਾਰਾਂ ਆਹ ਮੁੰਡਾ ਤਾਂ ਲਿਖਿਆ ਗਿਆ ਲੱਗਦਾ ਮੈਨੂੰ ਐਸੇ ਨੇ ਫਰਿਆਦ ਦਿੱਤਾ ਕਹਿੰਦਾ ਬਈ ਡੀ ਤੇ ਨਾ ਆਇਓ ਇੱਧਰ ਡੀ ਤੇ ਇਹਦੇ ਵਿਚਾਲੇ ਨਾ ਆਇਓ ਮੇਰੇ ਪੰਜਾਬੀ ਜੀ ਇੱਕ ਛੋਟੀ ਵਾਲਾ ਲਗਾ ਬੜਾ ਵਧੀਆ ਲਾਇਆ ਹੈ। ਪਹਿਲਾਂ ਕਹਿੰਦੇ ਮੁੰਡੇ ਨੇ ਕਰਨਾ ਭੰਗੂ ਫਲਾਇਆ ਆਰ ਇੱਧਰ ਕਿਹੜਾ ਇਹਦਾ 11 ਨੰਬਰ ਦਿਲਪ੍ਰੀਤ ਸਿੰਘਾਂ ਦੇ ਹਮੇਸ਼ਾ ਹੀ ਚੱਲੋ ਚੱਲਿਆ ਗੁਰੂ ਨਾਨਕ ਲਓ ਸਾਹਮਣੇ ਦਿਲਪ੍ਰੀਤ ਮੇਰੇ ਵੀ ਖੇਡ ਮੈਦਾਨ ਵਿੱਚ ਕਬੱਡੀ ਪਾ ਕੇ ਆਪਣੀ ਟੀਮ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ। ਆ ਉਹ ਬੱਚੇ ਖੇਡਦੇ ਆ ਇਹ ਪੰਜਾਬੀ ਵੀਡੀਓ ਜਿਹੜੇ ਆਸਟ੍ਰੇਲੀਆ ਦੀ ਧਰਤੀ ਦੇ ਬੌਰਨ ਆ ਬੜੇ ਮਾਣ ਵਾਲੀ ਗੱਲ ਹੈ। ਇਸ ਸਮੇਂ ਦੇਖਦੇ ਆ ਜਿਗਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਲਵੀ ਦੇਖਾਂਗੇ ਆ ਟੱਕਰ ਹੈ ਜਿਹੜੀ ਅੱਜ ਦੇ ਦਿਨ ਦੀ ਸਿਰਾ ਟੱਕਰ ਆਹ ਸਿਰਾ ਲਾਉਣ ਵਾਲੀ ਗੱਲ ਆ ਕਿਹੜਾ ਖੁਸ਼ੀ ਦੁੱਗਾ ਤੋਂ ਘੱਟ ਹੈ ਆ ਦੇਖਦੇ ਆ ਜਿਗਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਲਵੀ ਦੇ ਟੱਕਰ ਹੈ ਜਿਹੜੀ ਅੱਜ ਦੇ ਦਿਨ ਦੀ ਸਿਰਾ ਟੱਕਰ ਆਹ ਸਿਰਾ ਲਾਉਣ ਵਾਲੀ ਗੱਲ ਆ ਕਿਹੜਾ ਖੁਸ਼ੀ ਦੁੱਗਾ ਤੋਂ ਘੱਟ ਹੈ ਆ
ਇਸ ਮੇਲੇ ਦੀ ਰੌਣਕ ਦੇ ਵਿੱਚ ਵਾਧਾ ਕਰਦੇ ਆ। ਹਰ ਉਹ ਪੁੱਜਦੇ ਆ, ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਹੈ। ਸਾਰਿਆਂ ਨੇ ਹੁਣੇ ਜਗ੍ਹਾ ਮੰਨ ਲਈਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਇਕੱਠ ਜਿਹੜਾ ਅੱਜ ਬਹੁਤ ਹੋ ਜਾਣਾ, ਕਿਉਂਕਿ ਉੱਥੇ ਜ਼ਿਆਦਾ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਉਹ ਮੇਰੇ ਵੀਰ ਅਕੋਮੋਡੇਸ਼ਨ ਦੀ ਆ ਜਾਂਦੀ ਹੈ, ਕਈ ਵਾਰ ਨਹੀਂ ਮਿਲਦੀ। ਜ਼ਿਆਦਾਤਰ ਅੱਜ ਜਿਹੜੇ ਵੀਰ ਭੈਣਾਂ ਆਉਣਗੇ, ਬਜ਼ੁਰਗ ਬੱਚੇ, ਉਹ ਅਪ ਡਾਊਨ ਹੀ ਕਰਦੇ ਆ। ਸੋ ਅੱਜ ਇਕੱਠ ਕੱਲ ਨਾਲੋਂ ਵੀ ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਕੱਠ ਵੱਡੇ ਹੋਣਗੇ ਤੇ ਇਸ ਸਾਲ ਦੇ ਇਕੱਠ ਨੇ ਜਿਹੜਾ ਬੀਤ ਚੁੱਕਿਆ ਸਮਾਂ ਉਹਦੇ ਸਾਰੇ ਰਿਕਾਰਡ ਜਿਹੜੇ ਤੋੜ ਦੇਣੇ ਆ। ਮੇਰੀ ਬੇਨਤੀ ਹੈ ਟੀਮਾਂ ਨੂੰ ਵੀ ਤੁਹਾਨੂੰ 11:30 ਵਜੇ ਦਾ ਟਾਈਮ ਦਿੱਤਾ ਗਿਆ ਵੀ 11:30 ਵਜੇ ਹੀ ਤੁਸੀਂ ਸਾਨੂੰ ਗਰਾਊਂਡ 'ਚ ਚਾਹੀਦੇ ਹੋ। ਇੰਨੀ ਕੁ ਬੇਨਤੀ ਮੰਨ ਲਓ ਕਿ 5 ਕਿਲੋ ਬਦਾਮ ਤੇ ਮਾਣ ਹੋਣਾ ਬਲੀ 5 ਕਿਲੋ ਬਦਾਮ ਉਧਰ ਸਟਾਲ ਲੱਗਿਆ ਹੋਇਆ ਵੀਰਾਂ ਨੇ, ਉਧਰ ਗਰੀਬਾਲ ਵੀਰਾਂ ਦਾ ਵੀ ਲੱਗਿਆ ਹੋਇਆ, ਮਾਣ ਵੀਰਾਂ ਦਾ ਵੀ ਲੱਗਿਆ ਹੋਇਆ, ਜਿਨ੍ਹਾਂ ਵੀਰਾਂ ਨੇ ਬਦਾਮ ਲੈ ਕੇ ਜਾਣੇ, ਕਿਉਂਕਿ ਜੇ ਆਪਾਂ ਉਦਾਂ ਲੈਣ ਜਾਂਦੇ ਮੈਨੂੰ ਲੱਗਦਾ 24-25 ਰੁਪਏ ਕਿਲੋ ਆ, ਪਰ ਇੱਥੇ ਬਹੁਤ ਸਸਤੇ ਆ। 12 ਰੁਪਏ ਕਿਲੋ ਪਾ ਰਹੇ ਆ। ਹਾਂ, ਰਾਤ ਨੂੰ ਧਿਆਨ ਰੱਖਦਾ ਕਰੋ, ਦਿਨੇ ਤੜਕੇ ਛਿੱਲ ਕੇ ਖਾ ਲਿਆ ਕਰੋ। ਸੋ ਕਿਰਪਾ ਕਰਕੇ ਬੇਨਤੀ ਹੈ ਜੀ ਟੀਮਾਂ ਨੂੰ ਸਖਤ ਥੈਂਕ ਯੂ ਵੀਰੇ। 10:58 ਹੋ ਗਏ ਆ, ਅੱਧਾ ਘੰਟਾ ਟੀਮਾਂ ਕੋਲ ਹੈਗਾ, ਉਹ ਆਪਣੀ ਤਿਆਰੀ ਕਰ ਸਕਦੀਆਂ। ਤਾੜੀ ਮਾਰ ਦਿਓ ਜਿੱਥੇ ਫੁੱਟਬਾਲ ਦੇ, ਕਬੱਡੀ ਦੇ ਮੁਕਾਬਲੇ ਨਾਲ ਵਾਲੀਬਾਲ ਦੇ, ਚੋਟੀ ਦੇ
ਉਹਨਾਂ ਵੱਲੋਂ $50 ਇਹ ਬੱਚੇ ਲਈ ਵੱਡੇ ਮਾਣ ਪੌਦੇ ਕੀਤੇ। ਬਹੁਤ ਬਹੁਤ ਧੰਨਵਾਦ। ਲਓ ਸਾਹਮਣੇ ਸਤਕੀਰਤ ਇਸ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਲਵੀ ਪਾਰਸ ਸੰਧੂ ਜੇ ਜੱਫਾ ਤੂੰ ਲਾਤਾ ਨੌਜਵਾਨਾ ਤੇਰੇ ਲਈ ਵੀ $50 ਹੋਣਗੇ। ਉਹ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ। ਦੋਨੋਂ ਸਕੇ ਭਰਾ ਲੱਗਦੇ ਆ ਬਸੰਤ, ਦੋਨੋਂ ਸਕੇ ਲੱਗਦੇ ਆ। ਇਦਾਂ ਹੀ ਆ ਜਾਂ ਗੱਲ ਵੱਖਰੀ ਦੀ ਆ ਕੁਝ? ਅਰਮਾਨ ਢਿੱਲੋਂ ਹੈ ਇਹ ਇੰਦਰ ਸਿਡਨੀ ਦਾ ਚੇਲਾ ਹੈ ਮੇਰੇ ਵੀਰੋ। ਜਦੋਂ ਵੱਡਾ ਮੈਚ ਆਉਂਦਾ ਇੰਦਰ ਖੇਡਣ ਆਉਂਦਾ ਤਾਂ ਇਹ ਵੀ ਨਾਲ ਹੀ ਆਉਂਦਾ। ਲਗਾਤਾਰ ਕਬੱਡੀ ਦੇ ਸੋਹਣੇ ਦਾਅ ਪੇਚ ਸਿੱਖ ਰਿਹਾ। ਪਰ ਦੂਜੇ ਪਾਸੇ ਦੇਖੋ ਫੇਰ ਆ ਟੱਕਰ ਸਿਰੇ ਦੀ ਬਸੰਤ ਘਰੇਵਾਲ ਆਟਾ ਚੱਕੀ ਵੱਲੋਂ $50 ਦੇ ਆ ਨੰਬਰਾਂ ਦੀ ਕਿਹੜੇ ਪਾਸੇ ਨੰਬਰ $50 ਘਰੇਵਾਲ ਆਟਾ ਚੱਕੀ ਵਾਲੇ ਸਾਡੇ ਭਰਾ ਆਏ ਹੋਏ ਸਿੰਘ ਸਾਹਿਬ ਉਹਨਾਂ ਨੂੰ $50 ਕਿਹੜਾ ਨੰਬਰ ਹੈ ਜੀ ਰਵਿੰਦਰ ਦਾ ਵੀਰ ਆ ਉਹ $50 ਵੀਰ ਹਾਂ ਇੰਡੀਆ ਦਾ ਕੰਪੀਟੀਸ਼ਨ ਕਰਨਾ ਭਾਈ ਭਾਈ ਸਮਾਨਾ ਹੈ ਆ ਮੇਰੇ ਪੰਜਾਬੀ ਦੇ ਘਰੇਵਾਲ ਆਟਾ ਚੱਕੀ ਦਾ ਥੋੜਾ ਪਿੱਛੇ ਟੂਰਨਾਮੈਂਟ ਦੇ ਉੱਤੇ ਹੀ ਬੜਾ ਲੋੜ ਹੁੰਦਾ ਹੈ। ਆਪਾਂ ਥੋੜਾ ਪਿੱਛੇ ਉੱਥੇ ਆ ਜਾਂਦੇ ਨੇ ਉਹ ਨਾਮ ਦੇ ਵਿੱਚ ਖੜੇ ਸ਼ੂਰ ਮੈਂ ਭਰਿਆ। ਇੱਕ ਪਾਸੇ ਕਹਿੰਦੇ ਅਰਮਾਨ ਔਰ ਦੂਸਰੇ ਪਾਸੇ ਸਿੰਘ ਸਰਦਾਰ। ਹੁਣ ਦੇਖਦਾ ਵੀ ਸੱਪ ਕੌਣ ਬਣਾਉਂਦਾ, ਕੌਣ ਧੰਨ ਧੰਨ ਕਰਵਾਉਂਦਾ। ਆਓ ਅਰਮਾਨ ਨੇ ਬੰਬ ਦੱਬ ਲਿਆ। ਉਹ ਬਾਜੇ ਖਾਨੇ ਵਾਲਿਆ ਅਰਮਾਨ ਨੇ ਬੰਬ ਦੱਬ ਲਿਆ ਪਰ ਥੋੜੀ ਸੱਟ ਮਹਿਸੂਸ ਤੋਂ ਖੇਡਾਂ ਨਾਲ ਜੁੜਨਗੇ। ਆ ਵੇਖੋ ਆ ਵੇਖੋ ਆ ਵੇਖੋ ਉਹ ਗੋਦੀ ਚੱਕ ਲਿਆ ਸੁਨੱਖਿਆ ਪਖੜੇ ਦੇ ਪੈਰ ਚੱਟਦੇ ਪਰ ਦੇਖੋ ਇਧਰ ਹੋ ਗਈ ਬੱਲੇ 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 ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਵਾਹ ਹੋਏ ਗੱਭਰੂਆ ਵਾਹ ਹੋਏ ਗੱਭਰੂਆ। ਨੰਬਰ ਇਸ ਸਮੇਂ ਰੇਡਰ ਦੇ ਹਿੱਸੇ ਹੈ। ਆ ਉਹ ਪਨੀਰੀ ਆ ਬਸੰਤ ਜਿਹੜੀ ਚੰਗੇ ਪਾਸੇ ਲੱਗੀ ਹੈ। ਜੇ ਫਸਲ ਨੂੰ ਬਿਮਾਰੀ ਲੱਗ ਜਾਵੇ ਨਾ ਫਸਲ ਖਰਾਬ ਹੋ ਜਾਂਦੀ ਹੈ। ਜੇ ਫਸਲ ਦੇ ਵਿੱਚ ਗੇੜਾ ਵੱਜਦਾ ਰਹੇ ਸਮੇਂ ਸਮੇਂ ਦੇ ਨਾਲ ਆਪਾਂ ਫਸਲ ਨੂੰ ਦੇਖਦੇ ਰਹੀਏ ਨਾ ਵੀ ਹੁਣ ਇਹਨੂੰ ਆਹ ਰੋਗ ਲੱਗਦਾ ਤਾਂ ਫਸਲ ਠੀਕ ਰਹਿੰਦੀ ਆ। ਜੇ ਰੋਗ ਲੱਗ ਜੇ ਉਹਨੂੰ ਠੀਕ ਕਰਨਾ ਮੁਸ਼ਕਲ ਹੁੰਦਾ। ਇਹ ਉਹ ਪਨੀਰੀਆ ਜਿਹੜੀ ਹੁਣ ਤੋਂ ਨਿਗਰਾਨੀ ਦੇ ਹੇਠ ਆ ਗਈ ਹੈ, ਵਧੀਆ ਪਾਸੇ ਲੱਗੀ ਹੈ ਔਰ ਖੇਡਾਂ ਵੱਲ ਲੱਗੀ ਹੈ। ਇਹ ਬੱਚਿਆਂ ਦੇ ਆਉਣ ਵਾਲੇ ਦਿਨਾਂ 'ਚ ਵੱਡੀਆਂ ਤਰੱਕੀਆਂ ਕਰਦੀ ਹੈ। ਇਹ ਆ ਬਾਜੀ ਚਿੱਟੀ ਗੁਰਬਾਜ ਚਿੱਟੀ ਬਾਜ਼ੇ ਖਾਨੇ ਵਾਲਿਆ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ। ਬਾਜੀ ਚੰਦ ਵਾਲਾ ਤੇ ਪੈਂਦੀ ਸੋਹਣਿਆ ਬਾਜੀ ਦੇ ਤੇ ਬਾਜੀ ਕੋਲ ਵੇਖਦਾ ਇਹ ਬਾਜੀਆਂ ਨਾ ਪਾਉਂਦੇ ਆ ਇਹ ਹਿੱਡਾ ਨਾ ਪਾਉਂਦੇ ਆ ਇਹ ਲੱਖ ਲੱਖ ਦੇ ਜੱਫੇ ਵੀ ਲਾਉਂਦਾ ਹੈ। ਮੇਰੇ ਸਟਾਰ ਨਾਲ ਗੱਲ ਹੁੰਦੀ ਹੈ ਪਰ ਇਹਨੂੰ ਵੀ ਗੁੱਸਾ ਮੰਨਦੇ ਨੇ ਮੋਟਿਆ ਪੱਤਾ ਤੇ ਛਿੱਕ ਮਾਰ ਕੇ ਤੇਜੀ ਪਾ ਦਿੱਤੀ ਹੈ। ਹੁਣ ਲੱਗਿਆ ਤਾਂ ਜ਼ੋਰ ਦੋ ਖਿਡਾਰੀਆਂ ਦਰਮਿਆਨ ਟੱਕਰ ਸਿਰੇ ਦੀ ਯਾਦਗਾਰੀ ਟੂਰਨਾਮੈਂਟ ਖੇਡਿਆ ਜਾ ਰਿਹਾ। ਇੱਕ ਪਾਸੇ ਮਨਾਰ ਤੇ ਵਿਖਾ ਲੱਗਿਆ ਤੇ ਇੱਕ ਪਾਸੇ ਕਹਿੰਦੇ ਵਾਲੀਬਾਲ ਦੇ ਮੁਕਾਬਲੇ ਹੈ। ਫੁੱਟਬਾਲ ਗੁਰੂ ਨਾਨਕ ਸਪੋਰਟਸ ਕਲੱਬ ਦੀ ਟੀਮ ਜੋ ਹੈ ਉਹ ਫਾਈਨਲ 'ਚ ਪਹੁੰਚ ਗਈ ਆ। ਸਾਡੇ ਨਾਲ ਰੀਤ
ਜਲਿਆਣੀ ਵਾਲਾ ਦੱਸਦਾ ਹੈ ਵੀ ਗੁਰੂ ਨਾਨਕ ਸਪੋਰਟਸ ਕਲੱਬ ਦੀ ਟੀਮ ਜੋ ਹੈ ਫੁੱਟਬਾਲ ਦੀ ਫਾਈਨਲ ਤੇ ਪਹੁੰਚ ਗਈ ਆ ਤੇ ਵੀ ਆਪਾਂ ਇਹਨਾਂ ਸਾਰੇ ਪਲੇਅਰਾਂ ਦਾ ਸਾਥ ਦੇਣਾ। ਸੋ ਸਾਰਾ ਧੰਨਵਾਦ ਹੈ। ਔਰ ਸਾਹਮਣੇ ਲੈ ਵੀ ਬਸੰਤ ਬਾਈ ਜਿੱਥੇ ਫੁੱਟਬਾਲ ਦੀ ਗੱਲ ਕੀਤੀ ਹੈ, ਦੋਨਾਂ ਟੀਮਾਂ ਲਈ ਤਾੜੀ ਮਾਰ ਦਿਓ। ਜਿੱਥੇ ਫੁੱਟਬਾਲ ਦੇ ਕਬੱਡੀ ਦੇ ਮੁਕਾਬਲੇ ਨਾਲ ਵਾਲੀਬਾਲ ਦੇ ਚੋਟੀ ਦੇ ਮੁਕਾਬਲੇ ਚੱਲ ਰਹੇ ਹੈ। ਬਾਬਾ ਬੁੱਢਾ ਜੀ ਕਬੱਡੀ ਕਲੱਬ ਪੈਕਰਮ ਦੀ ਟੀਮ ਓਮਕਾਰ ਸਿੰਘ ਸੇਖੋਂ ਮੇਰੇ ਵੀਰੋ, ਉਹਦੀ ਟੀਮ ਵੀ ਫਾਈਨਲ ਵਿੱਚ ਪੁੱਜ ਗਈ ਹੈ। ਬਾਪੂ ਸਰਜੀਤ ਸਿੰਘ ਜੀ ਸੇਖੋਂ ਸਾਹਿਬ ਆਏ ਹੋਏ ਆ, ਬਹੁਤ ਬਹੁਤ ਧੰਨਵਾਦ। ਲਓ ਸਾਹਮਣੇ ਇਸ ਸਮੇਂ ਲੱਗਿਆ ਹੋਇਆ ਜੱਫਾ, ਲੱਗਿਆ ਹੋਇਆ ਯੋਰ ਅੱਡੀ ਚੋਟੀ ਦਾ ਦੋ ਚੋਬਰਾਂ ਦੇ ਦਰਮਿਆਨ। ਬਾਏ ਗੱਭਰੂਆ, ਬਾਏ ਗੱਭਰੂਆ, ਸਿਰਾ ਲਾ ਦਿੱਤਾ ਐਨ ਸਿਰਾ ਲਾ ਦਿੱਤਾ। ਤੇ ਆ ਜੱਫੇ ਲਈ $50 ਸਾਡੇ ਗਰੇਵਾਲ ਭਰਾਵਾਂ ਵੱਲੋਂ, ਗਰੇਵਾਲ ਆਟਾ ਚੱਕੀ ਵਾਲੇ ਆ ਸਾਡੇ ਆਗਿਆਕਾਰ ਸਿੰਘ ਜੀ ਗਰੇਵਾਲ, ਮਨਜਿੰਦਰ ਸਿੰਘ ਜੀ ਗਰੇਵਾਲ, ਕਮਲਜੀਤ ਸਿੰਘ ਜੀ ਗਰੇਵਾਲ, ਉਹਨਾਂ ਵੱਲੋਂ $50 ਇਹ ਬੱਚੇ ਲਈ ਵੱਡੇ ਮਾਣ ਪੌਦੇ ਕੀਤੇ ਗਏ ਆ ਗਰੇਵਾਲ ਭਰਾਵਾਂ ਦਾ। ਬਹੁਤ ਬਹੁਤ ਧੰਨਵਾਦ। ਲਓ ਸਾਹਮਣੇ ਸਤਕੀਰਤ ਇਸ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਲਵੀ ਪਾਰਸ ਸੰਧੂ, ਜੇ ਜੱਫਾ ਤੂੰ ਲਾਤਾ ਨੌਜਵਾਨਾ ਤੇਰੇ ਲਈ ਵੀ $50 ਹੋਣਗੇ। ਉਹ ਕਹਿੰਦਾ ਹੱਟ ਪਿੱਛੇ ਫੇਰ ਮਿਲਾਂਗੇ। ਦੋਨੋਂ ਸਕੇ ਭਰਾ ਲੱਗਦੇ ਆ, ਬਸੰਤ ਦੋਨੋਂ ਸਕੇ ਲੱਗਦੇ ਆ। ਇਦਾਂ ਹੀ ਆ ਜਾਂ ਗੱਲ ਵੱਖਰੀ ਦੀ ਆ ਕੁਝ? ਅਰਮਾਨ ਢਿੱਲੋਂ ਹੈ, ਇਹ ਇੰਦਰ ਸਿਡਨੀ ਵਾਲ ਦਾ ਚੇਲਾ ਮੇਰੇ ਵੀਰੋ। ਜਦੋਂ ਵੱਡਾ ਮੈਚ ਆਉਂਦਾ ਇੰਦਰ ਖੇਡਣ ਆਉਂਦਾ ਤਾਂ ਇਹ ਵੀ ਨਾਲ ਹੀ ਆਉਂਦਾ। ਲਗਾਤਾਰ ਕਬੱਡੀ ਦੇ ਸੋਹਣੇ ਦਾਅ ਪੇਚ ਸਿੱਖ ਰਿਹਾ। ਪਰ ਦੂਜੇ ਪਾਸੇ ਦੇਖੋ ਫੇਰ ਆ ਟੱਕਰ ਸਿਰੇ ਦੀ ਬਸੰਤ ਸਿਰਾ ਲੱਗਿਆ ਪਿਆ ਗਰੇਵਾਲ ਆਟਾ ਚੱਕੀ ਵੱਲੋਂ $50